बिस्मिल्लाहिर्रहमानिर्रहीम। सज्जनों ते मित्रों, अज गलबात एक इंतहाई अलमनाक तो दुखी खबर तो करनी है। कराची विच गुल प्लाजा की बर्बादी एक अजिहा आलमिया है जिहड़ा साडियां सरकारां दे मूँह ते कालक की सूरत च हमेशा मौजूद रहेगा। मैं कभी भी मौतां की गिनती नहीं की। कोई एक दुनिया तो जाए या हज़ारां, हर एक का रुखसत होना वो पूरे टब्बर की बर्बादी का सबब बनता है। ਜਿਹੜੇ लोग अजिहे हादसे में मारे जाते हैं, उन्होंने सब के टब्बर एक अजिही मुश्किल अजीयत का शिकार बन जाते हैं जी सारे हयाती उनके सामान जकड़ के रखती है। कराची हो या लाहौर, इस्लामाबाद या पेशावर जैसे शहर, साड़ियाँ सरकारों ने कभी भी तामीरात के हवाले नाल कानून उत्ते अमल दरामद नहीं कराया। ना कोई SOPs तो ना ही कोई चैक एंड बैलेंस। कारपोरेशन इदारे होवन, LDA, CDA या फिर अजिहियां होर अथार्टियां ਜਿਹੜੀਆਂ ਇਮਾਰਤਾਂ ਦੀ ਤਾਮੀਰ ਵੇਲੇ ਉਹਨਾਂ ਨੂੰ NOC ਦਿੰਦੀਆਂ ਨੇ, ਇਸ ਮਗਰੋਂ ਉਹਨਾਂ ਦੇ ਤਾਮੀਰੀ ਅਮਲ ਉੱਤੇ ਮੁਕੰਮਲ ਨਿਗਰਾਨੀ ਕਰਦੀਆਂ ਨੇ। ਇਹਨਾਂ ਕਦੀ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾਈ, ਬਲਕਿ ਇਹਨਾਂ ਇਦਾਰਿਆਂ ਵਿੱਚ ਬੈਠੇ ਅਫਸਰ ਆਪਣੀ ਸਰਕਾਰੀ ਜ਼ਿੰਮੇਵਾਰੀਆਂ ਨੂੰ ਯਕਸਰ ਲਾਂਭੇ ਰੱਖ ਕੇ ਸਿਰਫ ਔਰ ਸਿਰਫ ਦਿਹਾੜੀ ਪ੍ਰੋਗਰਾਮ ਉੱਤੇ ਫੋਕਸ ਰੱਖਦੇ ਨੇ। ਕਰਾਚੀ ਦੀ ਹਰ ਦੂਜੀ ਬਿਲਡਿੰਗ ਅਜਿਹਾ ਖਤਰੇ ਨਾਲ ਦੁਚਾਰ ਹੈ ਜਿਹਨੇ ਗੁਲ ਪਲਾਜ਼ਾ ਨੂੰ ਸਾੜ ਕੇ ਸੁਆਹ ਕਰਤਾ। ਪਰ ਮਜਾਲ ਹੈ ਜੇ ਕਿਸੇ ਸਰਕਾਰੀ ਅਦਾਰੇ ਉੱਤੇ ਗ੍ਰਿਫਤ ਹੋਈ ਹੋਵੇ। ਇਸ ਤੋਂ ਪਹਿਲਾਂ ਕਿੰਨੇ ਪਲਾਜ਼ੇ ਅਤੇ ਕਿੰਨੀਆਂ ਫੈਕਟਰੀਆਂ ਸਾੜੀਆਂ ਗਈਆਂ। ਹਜ਼ਾਰਾਂ ਲੋਕੀ ਜਾਨਾਂ ਗਵਾ ਕੇ ਖਬਰਾਂ ਦੀਆਂ ਸੁਰਖੀਆਂ ਰਾਹੀਂ ਤਾਰੀਖ ਦੀ ਹਨੇਰੀ ਕਬਰੇ ਜਾ ਸੁੱਤੇ। ਪਰ ਸਿੰਧ ਸਰਕਾਰ ਅਤੇ ਉੱਥੋਂ ਦੇ ਦੂਜੇ ਤਗੜੇ ਤਬਕੇ ਨੂੰ ਜ਼ਰਾ ਵੀ ਅਹਿਸਾਸ ਨਾ ਹੋਇਆ। ਅੱਜ ਵੀ ਗੁਲ ਪਲਾਜ਼ੇ ਦੇ ਹਵਾਲੇ ਨਾਲ ਪੂਰੀ ਕੌਮ ਦੇ ਦਿਲ ਮਹਮੂਮ ਨੇ। ਸਰਕਾਰਾਂ ਵੱਲੋਂ ਵੀ ਜ਼ਬਾਨੀ ਕਲਾਮੀ ਤਾਜ਼ੀਅਤ ਹੋ ਰਹੀ ਹੈ, ਪਰ ਯਕੀਨ ਮੰਨੋ ਕੋਈ ਉਹਨਾਂ ਹਰਾਮਖੋਰਾਂ ਨੂੰ ਹੱਥ ਨਹੀਂ ਪਾਏਗਾ ਜਿਹੜੇ ਅਜਿਹੀਆਂ ਇਮਾਰਤਾਂ ਤਾਮੀਰ ਕਰਨ ਦੀ ਇਜਾਜ਼ਤ ਦਿੰਦੇ ਨੇ ਜਿਨ੍ਹਾਂ ਵਿੱਚ ਲੋਕਾਂ ਦੀ ਜ਼ਿੰਦਗੀ ਦੀ ਕੋਈ ਜ਼ਮਾਨਤ ਨਹੀਂ ਹੁੰਦੀ। ਮੈਂ ਪਹਿਲੇ ਵੀ ਅਰਜ਼ ਕੀਤੀ ਕਿ ਅਜਿਹੇ ਮੌਤ ਦੇ ਘਰਨੁਮਾ ਇਮਾਰਤਾਂ ਪੂਰੇ ਪਾਕਿਸਤਾਨ 'ਚ ਮੌਜੂਦ ਨੇ। ਕਰਾਚੀ ਚੂੰਕਿ ਇੱਕ ਗੁੰਜਾਨਾਬਾਦ ਸ਼ਹਿਰ ਹੈ, ਸੋ ਉੱਥੇ ਇਹਦੀ ਤਾਦਾਦ ਵੀ ਜ਼ਿਆਦਾ ਹੈ। ਜਦੋਂ ਕੋਈ ਹਾਦਸਾ ਹੁੰਦਾ ਹੈ ਮੀਡੀਆ ਰੌਲਾ ਪਾ ਕੇ ਥੱਕ ਜਾਂਦਾ ਹੈ, ਪਰ ਅਖੀਰ ਨਾ ਤਾਂ ਕਿਸੇ ਦੇ ਖਿਲਾਫ ਕਾਰਵਾਈ ਹੁੰਦੀ ਹੈ ਅਤੇ ਨਾ ਹੀ ਕਿਸੇ ਨੂੰ ਸਜ਼ਾ ਦੇ ਕੇ ਇਬਰਤ ਦਾ ਨਿਸ਼ਾਨ ਬਣਾਇਆ ਜਾਂਦਾ ਹੈ। ਗੱਲ ਸਿਰਫ ਕਰਾਚੀ ਤੱਕ ਮਹਦੂਦ ਨਹੀਂ, ਬਲਕਿ ਲਾਹੌਰ ਜਿਹੇ ਸ਼ਹਿਰ ਜਿੱਥੇ ਨਿਸਬਤਨ ਬਿਹਤਰ ਚੈੱਕ ਐਂਡ ਬੈਲੈਂਸ ਹੈ, ਉੱਥੇ ਵੀ ਇਮਾਰਤਾਂ ਦੀ ਤਾਮੀਰਾਤ ਦੇ ਹਵਾਲੇ ਨਾਲ ਕਦੀ ਕੋਈ ਸੰਜੀਦਗੀ ਦਾ ਮੁਜ਼ਾਹਰਾ ਸਾਹਮਣੇ ਨਹੀਂ ਆਇਆ। ਸਾਨੂੰ ਉਮੀਦ ਸੀ ਕਿ ਮਰੀਮ ਨਵਾਜ਼ ਦੀ ਸਰਕਾਰ ਇਸ ਹਵਾਲੇ ਨਾਲ ਵੀ ਕੰਮ ਕਰੇਗੀ, ਪਰ ਉਹਨਾਂ ਦੀ ਰਾਹ ਵਿੱਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਅਫਸਰਸ਼ਾਹੀ ਹੈ, ਜਿਹਦੇ ਮਫਾਦਾਤ ਉਸ ਹਰਾਮਖੋਰੀ ਨਾਲ ਜੁੜੇ ਹੋਏ ਨੇ ਜਿਹੜੀ ਲੋਕਾਂ ਦੀ ਮੌਤ ਬਣ ਕੇ ਅਜਿਹੇ ਸਾਨੇ ਦਾ ਸਬਬ ਬਣਦੀ ਹੈ। ਲਾਹੌਰ ਸ਼ਹਿਰ ਵਿੱਚ LDA ਜਿਹੇ ਇਦਾਰੇ ਨੇ ਜੋ ਬਰਬਾਦੀ ਦੀ ਤਾਰੀ ਰਕਮ ਕੀਤੀ, ਉਹਦੀ ਮਿਸਾਲ ਸ਼ਾਇਦ ਹੀ ਤੁਹਾਨੂੰ ਕਿਸੇ ਹੋਰ ਪਾਸੇ ਮਿਲੇਗੀ। ਇੰਝ ਹੀ ਕਾਰਪੋਰੇਸ਼ਨ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ। ਅਫਸਰਾਂ, ਛੋਟੇ ਮੁਲਾਜ਼ਮਾਂ ਅਤੇ ਹਰ ਉਹ ਕੁਲਪਰਜ਼ਾ ਜਿਹੜਾ ਕਿਸੇ ਵੀ ਥਾਵੇਂ ਕੰਮ ਵਿੱਚ ਰੁਕਾਵਟ ਦਾ ਸਬਬ ਬਣ ਸਕਦਾ ਹੈ, ਉਹ ਰੱਜ ਕੇ ਦਿਹਾੜੀਆਂ ਲਾ ਰਿਹਾ ਹੈ। ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਤੁਸੀਂ ਸਰਕਾਰੀ ਮੁਲਾਜ਼ਮਾਂ ਦੇ ਅਸਾਸੇ ਚੈੱਕ ਕਰੋ, ਉਹਨਾਂ ਦੇ ਵਸਾਇਲ ਅਤੇ ਜਾਇਦਾਦਾਂ ਵੇਖੋ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਅਜੋਕੇ ਵੇਲੇ ਜਦ ਹੱਕ ਹਲਾਲ ਦੀ ਰਕਮ ਨਾਲ 2 ਵੇਲੇ ਦੀ ਰੋਟੀ ਪੂਰੀ ਕਰਨਾ ਔਖਾ ਕੰਮ ਹੈ। ਇਹ ਮਾਂ ਦੇ ਯਾਰ ਕਿਵੇਂ ਤਰੱਕੀ ਯਾਫਤਾ ਮੁਲਕਾਂ ਦੇ ਦੌਰੇ ਕਰਦੇ ਨੇ, ਕਿੱਥੋਂ ਅਯਾਸ਼ੀ ਦਾ ਪੈਸਾ ਆਉਂਦਾ ਹੈ, ਜੋ ਕਿਹੜੀ ਗੈਬੀ ਇਮਦਾਦ ਹੈ ਜਿਹਦੇ ਜ਼ਰੀਏ ਇਹ ਕੋਠੀਆਂ ਅਤੇ ਮਹਿਲ ਉਸਾਰਦੇ ਨੇ। ਮੈਂ ਬਹੁਤੀ ਵੱਡੀ ਗੱਲ ਨਹੀਂ ਕਰਦਾ। ਇੱਕ ਛੋਟਾ ਜਿਹਾ ਸਰਕਾਰੀ ਅਫਸਰ ਵੀ ਜਿਹਦਾ ਤਾਲੁਕ LDA ਜਾਂ ਫਿਰ ਕਾਰਪੋਰੇਸ਼ਨ ਨਾਲ ਜੁੜੇ ਹੋਏ ਇਦਾਰੇ ਨਾਲ ਹੋਵੇਗਾ, ਉਹਦੇ ਅਸਾਸੇ ਬਾਜ਼ ਔਕਾਤ ਕਰੋੜਾਂ ਵੀ ਕਰਾਸ ਕਰ ਜਾਂਦੇ ਨੇ। ਇਹੋ ਵਜ੍ਹਾ ਹੈ ਕਿ ਇਹਨਾਂ ਬਦਬਖਤ ਹਰਾਮਖੋਰਾਂ ਨੇ ਪੂਰੇ ਦਾ ਪੂਰਾ ਸ਼ਹਿਰ ਲਾਹੌਰ ਅਤੇ ਇਹਦੇ ਆਲੇ ਦੁਆਲੇ ਦੀ ਹਰਿਆਲੀ ਮੁਕਾ ਛੱਡੀ ਹੈ। 2 ਨੰਬਰ ਹਾਊਸਿੰਗ ਸੁਸਾਇਟੀਆਂ, ਗੈਰ ਕਾਨੂੰਨੀ ਪਲਾਜ਼ੇ ਅਤੇ ਤਾਮੀਰਾਤ ਤੁਹਾਨੂੰ ਹਰ ਪਾਸੇ ਇਹਦੀ ਹਰਾਮਖੋਰੀ ਦੀ ਗਵਾਹੀ ਦਿੰਦੇ ਵਿਖਾਈ ਦੇਣਗੇ। ਲਾਹੌਰ ਸ਼ਹਿਰ ਉਹ ਸੀ ਜਿਹਨੂੰ ਬਾਗਾਂ ਦਾ ਸ਼ਹਿਰ ਆਖਿਆ ਜਾਂਦਾ ਸੀ। ਇੱਥੋਂ ਦੀ ਹਰਿਆਲੀ ਦੁਨੀਆ ਭਰ ਵਿੱਚ ਮਿਸਾਲਾਂ ਵਾਂਗੂ ਮਸ਼ਹੂਰ ਸੀ। ਪਰ ਕੁਝ ਅਰਸੇ ਤੋਂ ਨਾ ਸਿਰਫ ਹਰ ਪਾਸੇ ਕੰਕਰੀਟ ਅਤੇ ਹਾਊਸਿੰਗ ਸੁਸਾਇਟੀਆਂ ਦਾ ਬੇਹੰਗਮ ਸਿਲਸਿਲਾ ਵਿਖਾਈ ਦਿੰਦਾ ਹੈ, ਬਲਕਿ ਤੁਹਾਨੂੰ ਲਾਹੌਰ ਦਾ ਹੁਲੀਆ ਮੁਕੰਮਲ ਤੌਰ 'ਤੇ ਬਦਲਿਆ ਹੋਇਆ ਨਜ਼ਰ ਆਉਂਦਾ ਹੈ। ਕੱਲ੍ਹ ਵੀ ਚੰਗੀ ਪੋਸਟ ਦਾ ਰੇਟ ਤੈਅ ਸੀ ਅਤੇ ਅੱਜ ਵੀ ਵੱਡੀਆਂ ਰਕਮਾਂ ਦਿੱਤਿਆਂ ਬਿਨਾਂ ਅਜਿਹੀ ਪੋਸਟਿੰਗ ਨਹੀਂ ਲੱਭਦੀ ਜਿੱਥੇ ਮੋਟਾ ਮਾਲ ਪਾਣੀ ਬਣਦਾ ਹੈ। ਸੱਜਣ ਪਿਆਰਿਓ, ਕਰਾਚੀ ਦਾ ਸਾਨਾ ਪੂਰੇ ਮੁਲਕ ਨੂੰ ਉਦਾਸ ਕਰ ਗਿਆ ਹੈ। ਇਹ ਕੌਮੀ ਅਲਮੀਆ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਆਖਰੀ ਅਲਮੀਆ ਹੈ। ਇਸ ਗੱਲ ਦੀ ਲੋੜ ਹੈ ਕਿ ਸਾਡੀਆਂ ਸਰਕਾਰਾਂ
ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਨ। ਉਹ ਲੋਕ ਜਿਹੜੇ ਸਰਕਾਰੀ ਵਸਾਇਲ ਉੱਤੇ ਸਭ ਬਣ ਕੇ ਬੈਠੇ ਨੇ, ਜਿਹੜੇ ਸਿਸਟਮ ਨੂੰ ਮਾਲ ਪਾਣੀ ਇਕੱਠਾ ਕਰਨ ਲਈ ਇਸਤੇਮਾਲ ਕਰ ਰਹੇ ਨੇ, ਉਹਨੂੰ ਤਾਂ ਕਰੜਾ ਹਿਸਾਬ ਕੀਤਾ ਜਾਏ। ਜੇ ਕਿਸੇ ਅਫਸਰ ਨੇ 20 ਵਰ੍ਹੇ ਪਹਿਲਾਂ ਵੀ ਅਜਿਹੀ ਕਿਸੇ ਇਮਾਰਤ ਦੀ ਇਜਾਜ਼ਤ ਦਿੱਤੀ ਹੋਈ ਜਾਂ ਫਿਰ ਕਿਸੇ ਦੀ ਅਫਸਰੀ ਵਿੱਚ ਕੋਈ ਜਾਅਲੀ ਅਫਸਰੀ ਬਣੀ ਕਿ ਇਹਦੀ ਜ਼ਿੰਮੇਵਾਰੀ ਸੀ ਅਤੇ ਉਹਨੇ ਗੈਰ ਕਾਨੂੰਨੀ ਪਲਾਜ਼ਾ ਤਾਮੀਰ ਹੋਣ ਤੋਂ ਨਾ ਰੋਕਿਆ, ਇਹਨਾਂ ਸਭ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਤੇ ਉਮਰਾਂ ਵੇਖਿਓ ਬਿਨਾਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਵਣ ਜਿਹੜੀਆਂ ਆਉਣ ਵਾਲੀਆਂ ਨਸਲਾਂ ਲਈ ਇਬਰਤ ਦਾ ਨਿਸ਼ਾਨ ਹੋਵਣ। ਖਾਸ ਕਰ ਲਾਹੌਰ 'ਚ ਮਰੀਮ ਸਰਕਾਰ ਨੂੰ ਅਜਿਹੇ ਲੋਕਾਂ ਦੇ ਖਿਲਾਫ ਸ਼ਿਕੰਜਾ ਕੱਸਣ ਦੀ ਲੋੜ ਹੈ ਜਿਨ੍ਹਾਂ ਦੀ ਹਰਾਮਖੋਰੀ ਬਰਾਹ ਰਾਸਤ ਪੰਜਾਬ ਹੁਕੂਮਤ ਦੀ ਬਦਨਾਮੀ ਦਾ ਸਬੱਬ ਬਣਦੀ ਹੈ। ਕਿਸੇ ਥਾਵੇਂ ਕੋਈ ਅਫਸਰ ਸੁਸਾਇਟੀ 2 ਨੰਬਰੀ ਦੇ ਜ਼ਰੀਏ ਵਜੂਦ 'ਚ ਆਉਂਦੀ ਹੈ ਜਾਂ ਫਿਰ ਕੋਈ ਅਜਿਹੀ ਤਾਮੀਰਾਤ ਜਿਹੜੀ ਸਰਕਾਰੀ ਅਫਸਰਾਂ ਨੇ ਰਿਸ਼ਵਤ ਲੈ ਕੇ ਉਸਾਰੀ ਹੋਵੇ। ਇਹਨਾਂ ਸਭ ਨੂੰ ਮਿਲੀਆ ਮੇਟ ਕਰਕੇ ਸ਼ਹਿਰ ਨੂੰ ਇਹਦਾ ਅਸਲ ਹੁਸਨ ਵਾਪਸ ਕਰਾਇਆ ਜਾਏ। ਜੇਕਰ ਦਾਤਾ ਦਰਬਾਰ ਦੇ ਆਲੇ ਦੁਆਲੇ ਕਾਇਮ ਤਜਾਵਜ਼ਾਤ ਨੂੰ ਕਈ ਵਰ੍ਹਿਆਂ ਮਗਰੋਂ ਹਟਾਇਆ ਜਾ ਸਕਦਾ ਹੈ ਅਤੇ ਫਿਰ ਹਰ ਉਹ ਇਮਾਰਤ ਜਿਹੜੀ ਕਿਸੇ ਵੀ ਹਾਦਸੇ ਜਾਂ ਸਾਨੇ ਦਾ ਸਬੱਬ ਹੋ ਸਕਦੀ ਹੈ ਉਹਨੂੰ SOPs ਦਾ ਪਾਬੰਦ ਕਰਨਾ ਵੀ ਕੋਈ ਮੁਸ਼ਕਿਲ ਤੇ ਔਖਾ ਕੰਮ ਨਹੀਂ। ਲੋੜ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਬਗੈਰ ਕਿਸੇ ਰੂਹ ਰਿਆਇਤ ਤੋਂ ਇੱਕ ਤਰਤੀਬ ਨਾਲ ਕਾਨੂੰਨ 'ਤੇ ਅਮਲ ਦਰਾਮਦ ਸ਼ੁਰੂ ਕਰਾ ਦੇਵੇ। ਇਮਾਨਦਾਰ ਅਫਸਰਾਂ ਨੂੰ ਮੁਕੰਮਲ ਤੌਰ 'ਤੇ ਬਾਖਤਿਆਰ ਬਣਾਇਆ ਜਾਏ ਤਾਂ ਜੇ ਇਸ ਮਾਫੀਆ ਨੂੰ ਨੱਥ ਪਾ ਕੇ ਲੋਕਾਈ ਦੀ ਜ਼ਿੰਦਗੀ ਮਹਿਫੂਜ਼ ਬਣਾਉਣ ਦੀ ਕੋਸ਼ਿਸ਼ ਮੁਮਕਿਨ ਹੋ ਸਕੇ। ਅੱਜ ਇਸ ਦੁਆ ਦੇ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਮੇਰੇ ਦੇਸ਼ ਦੇ ਹਰ ਕੋਨੇ ਵਿੱਚ ਵਸਣ ਵਾਲੇ ਲੋਕਾਂ ਨੂੰ ਮਹਿਫੂਜ਼ ਰੱਖੇ। ਜਿਹੜੀਆਂ ਜਾਨਾਂ ਗੋਲ ਪਲਾਜ਼ਾ ਵਿੱਚ ਕਰਾਚੀ ਜ਼ਾਇਆ ਹੋਈਆਂ, ਉਹਨਾਂ ਵਿੱਚ ਜਿਸ ਦੀ ਨਾਲਾਇਕੀ, ਗੈਰ ਜ਼ਿੰਮੇਦਾਰੀ ਅਤੇ ਬੇਈਮਾਨੀ ਸ਼ਾਮਲ ਸੀ, ਰੱਬ ਸੱਚਾ ਉਹਨਾਂ ਸਭ ਨੂੰ ਗਾਰਤ ਕਰੇ। ਇਸ ਦੁਆ ਨਾਲ ਵੀ ਕਿ ਰੱਬ ਤਾਲਾ ਸਾਡੀਆਂ ਸਰਕਾਰਾਂ ਨੂੰ ਤੌਫੀਕ ਦੇਵੇ ਕਿ ਉਹ ਕਾਨੂੰਨ ਉੱਤੇ ਅਮਲ ਦਰਾਮਦ ਕਰਵਾਉਣ ਨੂੰ ਆਪਣੀ ਪਹਿਲੀ ਅਤੇ ਮੁੱਢਲੀ ਜ਼ਿੰਮੇਵਾਰੀ ਬਣਾ ਲੈਣ। ਜੇਕਰ ਇਹਨਾਂ ਬੇਈਮਾਨਾਂ ਉੱਤੇ ਸਖਤੀ ਨਾਲ ਹੱਥ ਨਾ ਪਾਇਆ ਗਿਆ ਫਿਰ ਯਕੀਨ ਮੰਨੋ ਇੰਝ ਹੀ ਮੌਤਾਂ ਹੁੰਦੀਆਂ ਰਹਿਣਗੀਆਂ, ਇੰਝ ਹੀ ਸਾਰੇ ਬਰਪਾ ਹੁੰਦੇ ਰਹਿਣਗੇ ਅਤੇ ਇੰਝ ਹੀ ਬਰਬਾਦੀ ਦੀਆਂ ਕਹਾਣੀਆਂ ਉੱਤੇ ਤੁਸੀਂ ਰੋ ਪਿੱਟ ਕੇ ਦਿਲ ਦਾ ਗੁਬਾਰ ਕੱਢਦੇ ਰਹਾਂਗੇ। ਜਦ ਤੱਕ ਤਗੜੇ ਉੱਤੇ ਹੱਥ ਨਾ ਪਾਇਆ ਗਿਆ, ਨਾ ਸਾਡੀ ਰਿਆਸਤ ਤਰੱਕੀ ਕਰੇਗੀ ਅਤੇ ਨਾ ਹੀ ਇਸ ਰਿਆਸਤ ਉੱਤੇ ਰੱਬ ਦੀ ਰਹਿਮਤਾਂ ਦੀ ਛਾਂ ਹੋਵੇਗੀ। ਅੱਜ ਲਈ ਇੰਨਾ ਹੀ। ਕੱਲ੍ਹ ਫੇਰ ਕਿਸੇ ਨਵੇਂ ਮੌਜੂ ਨਾਲ ਹਾਜ਼ਰ ਹੋਵਾਂਗੇ। ਆਪਣਾ ਖਿਆਲ ਰੱਖਣਾ ਅਤੇ ਆਪਣੇ ਦੇਸ਼ ਲਈ ਦੁਆਵਾਂ ਕਰਨਾ। ਇਹ ਦੇਸ਼ ਹੈ ਅਤੇ ਅਸੀਂ ਹਾਂ, ਜੇ ਇਹ ਦੇਸ਼ ਨਹੀਂ ਫਿਰ ਯਕੀਨ ਮੰਨੋ ਸਾਡਾ ਵਜੂਦ ਵੀ ਕੋਈ ਨਹੀਂ। ਇਜਾਜ਼ਤ ਦਿਓ, ਰੱਬ ਰਾਖਾ।